ਹੁਣ यूनाइटेड नेशन सिक्योरिटी कौंसल ਦੀ ਕਮੇਟੀ ਰਿਪੋਰਟ ਕਰ ਰਹੀ ਹੈ ਕਿ ਜਿਹੜਾ ਨਵੰਬਰ 2025 ਦੇ ਵਿੱਚ ਰੈੱਡ ਫੋਰਟ ਦੇ ਉੱਤੇ ਅਟੈਕ ਹੋਣ ਜਾ ਰਿਹਾ ਸੀ, ਜਿਹੜਾ ਰਾਹ ਦੇ ਵਿੱਚ ਇੱਕ ਟ੍ਰੈਫਿਕ ਲਾਈਟ ਦੇ ਉੱਤੇ ਹੀ ਹੋਇਆ, 15 ਮਾਰੇ ਗਏ, ਉਹਨੂੰ ਅਲ ਕਾਇਦਾ ਨੇ। ਇਹ ਬਹੁਤ ਖਤਰਨਾਕ ਖਬਰ ਹੈ। ਇਹਦਾ ਮਤਲਬ ਹੈ ਕਿ ਅਲ ਕਾਇਦਾ ਦੀਆਂ ਜੜ੍ਹਾਂ ਈਵਨ ਸਬ ਕੰਟੀਨੈਂਟ ਦੇ ਵਿੱਚ ਤਾਂ ਹੈ ਹੀ ਸੀ, ਇੰਡੀਆ 'ਚ ਰੈੱਡ ਫੋਰਟ ਤੱਕ ਪਹੁੰਚ ਗਈਆਂ ਹੋਈਆਂ ਨੇ ਕਿ ਬਈ ਉਹਨਾਂ ਦੇ ਕੋਲ ਜਿਹੜਾ ਅਲ ਕਾਇਦਾ ਇਸਲਾਮਿਕ ਸਟੇਟ ਜ਼ਾਹਰ ਹੈ, ਖੁਰਾਸਾਨੀ ਵੀ ਉਸ ਦੇ ਨਾਲ ਹੀ ਜੁੜ ਜਾਂਦਾ ਹੈ। ਉਹਨਾਂ ਨੇ ਲੌਜਿਸਟਿਕ ਤੇ ਫਾਈਨੈਂਸ਼ੀਅਲ ਨੈਟਵਰਕ ਹੈ ਉਹਨਾਂ ਦੇ ਕੋਲ, ਉਹਨਾਂ ਨੇ ਡੀਸੈਂਟਰਲਾਈਜ਼ ਕੀਤਾ ਆਪਣੇ ਪਾਵਰ ਨੂੰ, ਉਹਨਾਂ ਦੇ ਸੈੱਲ ਸਕੈਟਰਡ ਨੇ ਔਰ ਉਹਨਾਂ ਸੈੱਲਸ ਰਾਹੀਂ ਉਹਨਾਂ ਨੇ ਨਵੰਬਰ 2025 ਚ ਰੈੱਡ ਫੋਰਟ ਦੇ ਉੱਤੇ ਅਟੈਕ ਨੂੰ ਜਿਹੜਾ ਹੈ ਉਹ ਸਰੰਜਾਮ ਦਿੱਤਾ ਹੈ। और हुण ईवन जिहड़ी अल कायदा इस्लामिक स्टेट है, दे आर ट्राइंग टू एक्सप्लॉयट बांग्लादेश टू एस्टैबलिश सैल्स देयर। ਹੁਣ ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੂੰ ਇੰਡੀਅਨ ਰਾਜ ਸਪੋਰਟ ਕਰਦੀ ਹੈ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦ ਕਰਨ ਲਈ, ਉਸ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੇ ਦੋ ਵਿੰਗ ਬਣਾਏ ਨੇ, ਬਲੋਚਿਸਤਾਨ ਐਂਡ ਦਾ ਸੈਂਟਰਲ ਰੀਜਨ, ਉਹ ਉਹਨਾਂ ਨੇ ਬਲੋਚਿਸਤਾਨ ਔਰ ਦੂਸਰਾ ਐਂਡ ਬੀ ਕਸ਼ਮੀਰ ਐਂਡ ਦਾ ਡਿਵੀਜ਼ਨ ਆਫ ਗਿਲਗਿਤ। ਸੋ ਕਸ਼ਮੀਰ ਦੇ ਵਿੱਚ ਵੀ ਅਸੀਂ ਆਉਣ ਵਾਲੇ ਪੀਰੀਅਡ ਦੇਖਾਂਗੇ ਕਿ ਭਾਈ ਬਹੁਤ ਜ਼ਿਆਦਾ ਦਹਿਸ਼ਤਗਰਦੀ ਹੋਏਗੀ। ਸੋ ਇਹ ਜੋ ਕੁਛ ਇੰਡੀਆ ਦੀ ਰਾਹ ਨੇ ਉਸ ਖਿੱਤੇ ਦੇ ਵਿੱਚ ਪਾਕਿਸਤਾਨ ਨੂੰ ਜਿਹੜਾ ਹੈ ਉਹ ਡਿਸਟਰਬ ਕਰਨ ਲਈ, ਡੀਸਟੈਬਲਾਈਜ਼ ਕਰਨ ਲਈ, ਜੋ ਅਫਗਾਨਿਸਤਾਨ ਦੇ ਵਿੱਚ ਇਹ ਤਾਲਿਬਾਨ ਔਰ ਤਹਿਰੀਕੇ ਤਾਲਿਬਾਨ ਔਰ ਇਹ ਮੁਤੱਕੀ ਤੇ ਫਲਾਣੇ ਰਜੀਮ ਇਹਨਾਂ ਦੀ ਜਿਹੜੀ ਪਿੱਠ ਠੋਕੀ ਹੈ, ਹੁਣ ਇਹ ਆ ਰਹੇ ਨੇ ਚਿਕਨਸ ਕਮਿੰਗ ਹੋਮ ਟੂ ਰੂਸਟ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। दर्शकों ब्रेक के बाद ਤੁਹਾਡਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਇੱਕ ਵਿੰਗ ਵੱਲੋਂ ਜਾਰੀ ਰਿਪੋਰਟ ਵਿੱਚ ਇੰਕਸ਼ਾਫ ਕੀਤਾ ਗਿਆ ਹੈ ਕਿ ਨਵੰਬਰ 2025 ਵਿੱਚ ਲਾਲ ਕਿਲੇ ਨੇੜੇ ਹੋਇਆ ਬੰਬ ਧਮਾਕਾ ਦਹਿਸ਼ਤਗਰਦ ਜਥੇਬੰਦੀ ਅਲ ਕਾਇਦਾ ਵੱਲੋਂ ਕੀਤਾ ਗਿਆ ਸੀ। ਜ਼ਾਹਿਰ ਹੈ ਕਿ ਅਲ ਕਾਇਦਾ ਦੇ ਨੇੜਲੇ ਸਬੰਧ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਦੇ ਨਾਲ ਵੀ ਹਨ, ਸੋ ਜਿਹੜਾ ਕਿ ਅੱਜ ਕੱਲ੍ਹ ਭਾਰਤ ਦੇ ਬਹੁਤ ਕਰੀਬ ਹੈ। ਇਸ ਵੱਲੋਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸੋ ਇਸ ਨੂੰ ਕਹਿੰਦੇ ਹਨ ਦੂਸਰਿਆਂ ਲਈ ਪੁੱਟੇ ਟੋਏ ਆਪਣੀ ਮੌਤ ਦਾ ਹੀ ਕਾਰਨ ਬਣਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਜਦੋਂ 9/11 ਤੋਂ ਬਾਅਦ ਦਹਿਸ਼ਤਗਰਦੀ ਨੂੰ ਰੀਡਿਫਾਈਨ ਕੀਤਾ ਗਿਆ ਔਰ ਉਸ ਦਾ ਇੱਕ ਵੱਡਾ ਨੁਕਸਾਨ ਫਰੀडम ਮੂਵਮੈਂਟਸ ਨੂੰ ਵੀ ਹੋਇਆ, ਜਿਹੜੀਆਂ ਜੈਨੂਇਨ ਫਰੀडम ਮੂਵਮੈਂਟਸ ਜਿਨ੍ਹਾਂ ਦੀ ਜਿਹੜੀ ਹੈ ਲੈਜੀਟੀਮੇਸੀ ਉਹ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਚੋਂ ਨਿਕਲਦੀ ਸੀ, ਉਹਨਾਂ ਦੇ ਪ੍ਰੀਐਂਬਲ ਚੋਂ ਨਿਕਲਦੀ ਸੀ। ਪ੍ਰੀਐਂਬਲ UN ਚਾਰਟਰ ਆਫ ਹਿਊਮਨ ਰਾਈਟਸ ਦਾ ਹੈ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਸ ਦੇ ਮਨੁੱਖੀ ਹੱਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਜ਼ਾਹਰ ਹੈ ਕਿ ਇਹ ਫਰੀडम ਫਾਈਟਰ ਲਫ਼ਜ਼ ਇਹਦੇ ਲਈ ਇਸਤੇਮਾਲ ਹੁੰਦਾ ਸੀ ਜਿੱਥੇ ਆਰਮਡ ਰੈਜ਼ਿਸਟੈਂਸ, ਹਥਿਆਰਬੰਦ ਰੈਜ਼ਿਸਟੈਂਸ ਜਿਹੜੀ ਹੈ ਉਹ ਜਸਟੀਫਾਈਡ ਸੀ। ਲੇਕਿਨ 9/11 ਤੋਂ ਬਾਅਦ ਫਰੀडम ਫਾਈਟਰ, ਮਿਲੀਟੈਂਟ ਤੇ ਟੈਰਰਿਸਟ, ਇਹ ਤਿੰਨੋਂ ਲਫ਼ਜ਼ਾਂ ਦਾ ਇੱਕੋ ਹੀ ਲਫ਼ਜ਼ ਰਹਿ ਗਿਆ, ਟੈਰਰਿਸਟ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸਾਮਾ ਬਿਨ ਲੈਡਨ, ਜਿਸ ਨੂੰ ਮੁੱਖ ਦੋਸ਼ੀ ਜੋ ਅਮਰੀਕਾ ਦੇ ਵਿੱਚ 9/11 ਵਰਲਡ ਟ੍ਰੇਡ ਸੈਂਟਰ, ਪੈਂਟਾਗਨ ਔਰ ਤੀਸਰਾ ਜਹਾਜ਼ ਜਿਹੜਾ ਇਹਨਾਂ ਨੇ ਸੁੱਟ ਲਿਆ ਉਸ ਦੇ ਉੱਤੇ ਹੋਇਆ, ਉਸ ਦੀ ਜ਼ਿੰਮੇਵਾਰੀ ਅਲ ਕਾਇਦਾ ਜਿਹੜੀ ਜਥੇਬੰਦੀ ਜਿਸ ਨੂੰ ਜਿਹੜਾ ਉਹ
ਉਸਾਮਾ ਬਿਨ ਲੈਡਨ ਲੀਡ ਕਰ ਰਿਹਾ ਸੀ, ਉਹਦਾ ਆਪਣਾ ਬੇਸ ਸਾਊਦੀ ਅਰੇਬੀਆ ਬੇਸ ਸੀ, ਯਮਨ ਦੇ ਨਾਲ ਵੀ ਸੰਬੰਧ ਰਹੇ, ਔਰ ਡਾਕਟਰ ਅਲ ਜਵਾਰੀ ਜਿਹੜਾ ਸੈਕੰਡ ਇਨ ਕਮਾਂਡ ਸੀ ਉਹ ਖੁਦ ਡਾਕਟਰ ਸੀ। ਸੋ ਕੁੱਲ ਮਿਲਾ ਕੇ ਇਹਨਾਂ ਦਾ ਜਿਹੜਾ ਰੁਕਣ ਥਾਂ ਸੀ, ਜਿਹੜਾ ਜੀਓਗ੍ਰਾਫਿਕਲੀ ਵੀ ਔਰ ਅਦਰਵਾਈਜ਼ ਵੀ ਖਿੱਤੇ ਵਾਈਜ਼ ਔਰ ਉਹਨਾਂ ਦੇ ਜਿਹੜਾ ਕਾਡਰ ਵਾਈਜ਼ ਵੀ ਸੀ, ਉਹ ਅਫਗਾਨਿਸਤਾਨ ਸੀ। ਸੋ ਜ਼ਾਹਰ ਹੈ ਕਿ 9/11 ਤੋਂ ਬਾਅਦ ਅਮਰੀਕਾ ਨੇ ਜਿਹੜੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਰਜੀਮ ਸੀ ਉਸ ਵੇਲੇ, ਉਹਨਾਂ ਨੂੰ ਜਿਹੜਾ ਇਹ ਨੋਟਿਸ ਦਿੱਤਾ ਕਿ ਵੀ ਸਾਡੇ ਹਵਾਲੇ ਕਰੋ। ਅੱਛਾ। ਔਰ ਉਹਨਾਂ ਦੀਆਂ ਆਪਣੀਆਂ ਟ੍ਰੈਡੀਸ਼ਨਸ ਨੇ ਪਠਾਣਾਂ ਦੀਆਂ, ਕਬੀਲਿਆਂ ਦੀਆਂ, ਕਿ ਭਾਈ ਜੋ ਸਾਡੇ ਘਰ ਆਇਆ ਉਹ ਤਾਂ ਸਾਡਾ ਹੀ ਹੈ, ਅਸੀਂ ਉਸ ਨੂੰ ਕਦੇ ਹਵਾਲੇ ਨਹੀਂ ਕਰਾਂਗੇ। ਸੋ ਉਸ ਸਾਰੇ ਦੇ ਨਤੀਜੇ ਵਜੋਂ ਅਸੀਂ ਦੇਖਦੇ ਹਾਂ ਕਿ ਵੀ ਲਗਭਗ ਫਿਰ 9/11 ਤੋਂ ਬਾਅਦ ਕਿੰਨੇ ਵਰੇ ਜਿਹੜਾ ਹੈ ਉੱਥੇ ਕਿਸ ਕਿਸਮ ਦੀ ਤਬਾਹੀ ਅਮਰੀਕਾ ਨੇ ਕੀਤੀ, ਕਿਸ ਕਿਸਮ ਦੀ ਬੰਬਾਰਡਮੈਂਟ, ਰੋਜ਼ੀ ਕਟਰ, ਡੇਜ਼ੀ ਕਟਰ, ਬੇਗੁਨਾਹ ਦਾ ਮਾਰਿਆ ਜਾਣਾ, ਜਿਹਦੇ ਲਈ ਲਫ਼ਜ਼ ਕੋਲੇਟਰਲ ਡੈਮੇਜ ਘੜਿਆ ਗਿਆ, ਔਰ ਇਵੈਂਚੁਅਲੀ ਉਹਨਾਂ ਨੇ ਉਸਾਮਾ ਬਿਨ ਲੈਡਨ ਤੱਕ ਵੀ ਪਹੁੰਚ ਕਰ ਲਈ ਔਰ ਉਸ ਨੂੰ ਮਾਰ ਕੇ ਈਵਨ ਇਸ ਖੌਫ ਤੋਂ ਡਰਦੇ ਆ ਕਿ ਭਾਈ ਉਹਦੀ ਕਬਰ ਦੇ ਉੱਤੇ ਵੀ, ਹਾਲਾਂਕਿ ਸੁੰਨੀਆਂ ਦੇ ਵਿੱਚ ਸੁੰਨੀ ਇਸਲਾਮ 'ਚ ਕੋਈ ਕਬਰ ਦਾ ਜਾਂ ਕੋਈ ਪੂਜਾ, ਪਰ ਇਹਨਾਂ ਦਾ ਖੌਫ ਸੀ ਕਿ ਉਹਦੀ ਡੈਡ ਬੋਡੀ ਵੀ ਉਹਨਾਂ ਨੇ ਸਮੁੰਦਰ ਦੇ ਵਿੱਚ ਜਾ ਕੇ ਸੁੱਟੀ। ਹੁਣ ਉਸ ਸਾਰੇ 'ਚ ਜ਼ਾਹਰ ਹੈ ਕਿ ਵੀ ਅਲ-ਕਾਇਦਾ ਇੱਕ ਆਪਣੇ ਆਪ ਦੇ ਵਿੱਚ ਉਸ ਕਿਸਮ ਦੀ ਜਥੇਬੰਦੀ ਜਿਹੜੀ ਮਿਡਲ ਈਸਟ ਦੇ ਵਿੱਚ ਔਰ ਦੂਰ ਤੱਕ ਉਸ ਤੋਂ ਪਹਿਲਾਂ ਕੀਨੀਆ ਔਰ ਇਹ ਉਹ ਅਫਗਾਨਿਸਤਾਨ, ਉੱਥੇ ਜਿਸ ਕਿਸਮ ਦੇ ਪਹਾੜ ਨੇ, ਰਗਡ ਲੈਂਡ ਹੈ ਔਰ ਟਫ ਕਿਸਮ ਦੇ ਪਸ਼ਤੂਨ ਕਬੀਲੇ ਜਿਹੜੇ ਲੜਨ ਮਰਨ ਲਈ ਤਿਆਰ ਰਹਿੰਦੇ ਨੇ, ਉਹ ਇੱਕ ਬੈਸਟ ਉਹਨਾਂ ਦੇ ਲਈ ਗਰਾਊਂਡ ਸੀ। ਵਕਤ ਦੇ ਨਾਲ ਜਿਹੜਾ ਉਹਦੇ ਚੋਂ ਅੱਗੋਂ ਅਲ-ਕਾਇਦਾ ਦਾ ਜਿਹੜਾ ਡਾਇਸ਼ ਵੀ ਜਿਹਨੂੰ ਕਿਹਾ ਜਾਂਦਾ, ਫਿਰ ਉਹਦੇ ਚੋਂ ਹੀ ਅਸੀਂ ਦੇਖਦੇ ਹਾਂ ਵੀ ਹੌਲੀ ਹੌਲੀ ਬੇਸ਼ੱਕ ਹਾਲਾਤ ਉੱਥੇ ਬਦਲੇ। ਪ੍ਰੈਜ਼ੀਡੈਂਟ ਟਰੰਪ ਨੇ ਤਾਲਿਬਾਨ ਦੇ ਨਾਲ ਹੀ ਜਿਹੜੀ ਹੈ ਨੈਗੋਸ਼ੀਏਸ਼ਨ ਸ਼ੁਰੂ ਕੀਤੀ, ਪਾਕਿਸਤਾਨ ਨੇ ਫੈਸਿਲੀਟੇਟ ਕੀਤਾ, ਦੋਹਾ ਕਤਰ ਦੇ ਵਿੱਚ ਉਹਨਾਂ ਦਾ ਦਫ਼ਤਰ ਖੋਲ੍ਹਿਆ ਗਿਆ ਔਰ ਇਵੈਂਚੁਅਲੀ ਅਮਰੀਕਾ ਔਰ ਨੈਟੋ ਫੋਰਸਿਸ ਵਿਦਡਰਾ ਹੋਈਆਂ। ਉੱਥੇ ਤਾਲਿਬਾਨ ਦੀ ਜਿਹੜੀ ਹੈ ਹਕੂਮਤ, ਜਿਹੜੀ ਅਫਗਾਨ ਤਾਲਿਬਾਨ ਜਿਹਨਾਂ ਨੂੰ ਕਿਹਾ ਜਾਂਦਾ, ਔਰ ਉਹਨਾਂ ਤੋਂ ਜਿਹੜੀਆਂ ਕਮਿਟਮੈਂਟਸ ਲਈਆਂ ਗਈਆਂ ਕਿ ਭਾਈ ਅਲ-ਕਾਇਦਾ ਨੂੰ ਤੁਸੀਂ ਜਾਂ ਦੂਸਰੀ ਡਾਇਸ਼ ਨੂੰ ਔਰ ਦੂਜੇ ਤੀਜੇ ਨਹੀਂ ਕਰੋਗੇ, ਉਹਨਾਂ ਨੂੰ ਕੋਈ ਉਹਨਾਂ ਦੀ ਪੁਸ਼ਤਪਨਾਹੀ ਨਹੀਂ ਕਰੋਗੇ। ਔਰ ਦੂਸਰਾ ਪਰ ਇੱਕ ਹੁੰਦਾ ਹੈ ਵੀ ਜਿਹੜੇ ਲੋਕ ਇੱਕ ਵਾਰ ਇਸ ਰਸਤੇ 'ਤੇ ਤੁਰ ਪੈਂਦੇ ਨੇ, ਉਹ ਇੱਕ ਗਰੁੱਪ ਜਾਂ ਦੂਸਰੇ 'ਚ ਉਹਨਾਂ ਨੂੰ ਜੰਪ ਕਰਨ ਲੱਗਿਆਂ ਵਕਤ ਨਹੀਂ ਲੱਗਦਾ, ਕਿਉਂਕਿ ਉਹਨਾਂ ਦੀ ਫਿਰ ਜ਼ਿੰਦਗੀ ਦੇ ਵਿੱਚ ਹੋਰ ਕੁਝ ਬਚਿਆ ਵੀ ਨਹੀਂ ਹੁੰਦਾ। ਇਸੇ ਪੀਰੀਅਡ ਦੇ ਵਿੱਚ ਤਹਿਰੀਕੇ ਤਾਲਿਬਾਨ ਪਾਕਿਸਤਾਨ ਨਾਂ ਦੀ ਇੱਕ ਆਊਟਫਿਟ ਜਿਹੜੀ ਜ਼ਾਹਰ ਹੈ ਫੰਡਡ ਔਰ ਐਨਕਰੇਜ ਰਾਹ ਵੱਲੋਂ ਸੀ, ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਆਪਣਾ ਜਿਸ ਕਿਸਮ ਦਾ ਨਿਜ਼ਾਮ ਉੱਥੇ ਚਲਾ ਰਹੇ ਨੇ ਉਹਨੂੰ ਦੇਣ ਦੇ ਨਾਂ ਥੱਲੇ ਵਿਦਨ ਜਿਹੜਾ ਉਹ ਦਹਿਸ਼ਤਗਰਦੀ ਸ਼ੁਰੂ ਕੀਤੀ ਪਾਕਿਸਤਾਨ ਦੇ ਵਿੱਚ। ਔਰ ਨਤੀਜੇ ਦੇ ਤੌਰ ਤੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੂੰ ਈਵਨ ਇੱਕ ਦਹਿਸ਼ਤਗਰਦ ਜਮਾਤ ਦੇ ਤੌਰ ਦੇ ਉੱਤੇ ਹੀ ਇਕੱਲਾ ਪਾਕਿਸਤਾਨ 'ਚ ਨਹੀਂ, ਇੰਟਰਨੈਸ਼ਨਲੀ ਵੀ ਦੇਖਿਆ ਜਾਂਦਾ। ਹੁਣ ਇੰਡੀਆ ਦੀ ਜਿਹੜੀ ਮੈਂ ਸਮਝਦਾ ਵੀ ਕਈ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਸ਼ਾਰਟ ਸਾਈਟਡਲੀ ਕਿਸੇ ਚੀਜ਼ ਨੂੰ ਹਾਸਲ ਨਾ ਕਰ ਸਕੋ, ਤੁਹਾਡੀ ਸ਼ਾਰਟ ਸਾਈਟਡਨੈਸ ਹੁੰਦੀ, ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਜਿਹੜਾ ਗਵਾਂਢੀ ਹੈ ਉਹਨੂੰ ਤੁਸੀਂ ਬੇਚੈਨ ਕਰਨਾ ਤਾਂ ਕੁਛ ਉਹ ਵੀ ਕਰੋ ਜਿਹੜਾ ਤੁਸੀਂ ਇਹ ਨਹੀਂ ਚਾਹੁੰਦੇ ਕੋਈ ਤੁਹਾਡੇ ਨਾਲ ਕਰੇ। ਸੋ ਇਨ ਕਟਿੰਗ ਦਾ ਸਟੋਰੀ ਸ਼ਾਰਟ, ਇੰਡੀਆ ਨੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਬਲੋਚ ਲਿਬਰੇਸ਼ਨ ਆਰਮੀ ਸੋ ਕਾਲਡ, ਉਹਨਾਂ ਦੀ ਪਹਿਲਾਂ ਹੀ ਪੁਸ਼ਤਪਨਾਹੀ ਸੀ, ਉਹਨਾਂ ਨੂੰ ਵੀ ਐਨਕਰੇਜ ਕੀਤਾ। ਫਿਰ ਇਕੱਲਾ ਇਹੀ ਨਹੀਂ, ਉਹਨਾਂ ਨੇ ਅਫਗਾਨਿਸਤਾਨ ਦਾ ਜਿਹੜਾ ਤਾਲਿਬਾਨ ਰਜੀਮ ਜਿਹੜੇ ਬਿਲਕੁਲ ਹੰਕਾਰੇ ਹੋਏ ਸੀ ਕਿ ਦੇਖੋ ਜੀ ਅਸੀਂ ਤਾਂ ਅਮਰੀਕਾ ਨੂੰ ਇਹ ਕਰਤਾ, ਹਾਲਾਂ ਉਹਨਾਂ ਨੂੰ ਇਹ ਭੁੱਲ ਗਿਆ ਵੀ ਪਾਕਿਸਤਾਨ ਦੀ ਫੌਜ ਦੀ ਮਦਦ ਤੋਂ ਬਿਨਾਂ ਜਾਂ ਪਾਕਿਸਤਾਨ ਦੀ ਡਿਪਲੋਮੈਟਿਕ ਸਪੋਰਟ ਤੋਂ ਬਿਨਾਂ ਤੇ ਉਹਨਾਂ ਦੀ ਕੋਈ ਬਹੁਤੀ ਪੁੱਛਗਿੱਛ ਹੀ ਨਹੀਂ ਸੀਗੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨੀ ਫੌਜ ਨੇ ਸੋਵੀਅਤ ਯੂਨੀਅਨ ਦੇ ਹਮਲੇ ਵੇਲੇ ਵੀ 1979 'ਚ 10-11 ਸਾਲ ਦੀ ਲੜਾਈ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਹੀ ਉਹ ਸਾਰੇ ਦੀ ਜਿਹੜੀ ਹੈ ਪਲੈਨਿੰਗ, ਔਰ ਇਹ ਠੀਕ ਹੈ ਕਿ ਟਫਨੈਸ ਦੇ ਨਾਲ ਲੜਨ ਵਾਲੇ ਅਫਗਾਨ ਕਬੀਲੇ ਜਾਂ ਉਹਨਾਂ ਦੇ ਜਿਹੜੇ ਪਸ਼ਤੂਨ ਨੇ, ਲੇਕਿਨ ਮਦਦ ਤਾਂ ਉਹੀ ਸੀ। ਹੁਣ ਉਹਨਾਂ ਨੇ ਦੇਖਿਆ ਤਾਲਿਬਾਨ ਰਜੀਮ ਨੇ ਕਿ ਜੇ ਪਾਕਿਸਤਾਨ ਜਿਹੜਾ ਹੈ ਉਹ ਸਾਨੂੰ ਬਹੁਤਾ ਘਾਹ ਨਹੀਂ ਪਾਉਂਦਾ, ਤਾਂ ਉਹਨਾਂ ਨੇ ਭਾਰਤ ਦੇ ਨਾਲ ਯਾਰੀ ਪਾ ਲਈ, ਉਹਨਾਂ ਦਾ ਮਟੱਕੀ ਜਵਾਈਆਂ ਵਾਂਗ ਆਇਆ। ਔਰ ਇੰਡੀਆ ਔਰ ਉਹ ਤਾਲਿਬਾਨ, ਉਹ ਅਫਗਾਨਿਸਤਾਨ ਦਾ, ਉਹਨਾਂ ਦਾ ਇੱਕ ਅਲਾਇੰਸ ਬਣਨਾ ਸ਼ੁਰੂ ਹੋ ਗਿਆ। ਨਤੀਜੇ ਦੇ ਤੌਰ ਤੇ ਪਾਕਿਸਤਾਨ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ
ਦਹਿਸ਼ਤਗਰਦੀ ਦੀਆਂ ਘਟਨਾਵਾਂ ਵਧੀਆਂ। ਹੁਣ ਉਸ ਸਾਰੇ ਪੀਰੀਅਡ ਜਦੋਂ ਤੁਸੀਂ ਇੱਕ ਗਰੁੱਪ ਦੀ ਪੁਸ਼ਤਪਨਾਹੀ ਕਰ ਰਹੇ ਹੋ, ਤਹਿਰੀਕੇ ਤਾਲਿਬਾਨ ਦੀ ਜਾਂ ਦੂਜੇ ਅਲ-ਕਾਇਦਾ ਜਿਹੜੀ ਇੱਕ ਸਟੇਜ ਦੇ ਉੱਤੇ, ਹਾਲਾਂ ਤਾਲਿਬਾਨ ਨੂੰ ਵੀ ਅਲ-ਕਾਇਦਾ ਸੂਟ ਨਹੀਂ ਕਰਦੀ ਹੈ, ਉਹਨਾਂ ਨੇ ਸੁਪਰੈਸ, ਉਹਨਾਂ ਨੇ ਵੀ ਆਪਣਾ ਕਿਤੇ ਨਾ ਕਿਤੇ ਸਿਰ ਚੁੱਕ ਲਿਆ, ਕਿਉਂਕਿ ਜਦੋਂ ਇੱਕ ਵਾਰੀ ਮਾਹੌਲ ਬਣ ਜਾਂਦਾ ਹੈ ਥਾਵਾਂ 'ਤੇ, ਜਿਵੇਂ ਮੈਂ ਕਿਹਾ ਵੀ ਜੋਗ੍ਰਾਫੀਕਲ ਲੋਕੇਸ਼ਨਸ ਇਸ ਕਿਸਮ, ਮੈਂ ਹੁਣ ਇਹ ਸਾਰੀ ਬੈਕਗਰਾਊਂਡ ਇਸ ਲਈ ਦਿੱਤੀ ਹੈ, ਔਰ ਇਹਨਾਂ ਦੀ ਆਪਣੀ ਇੰਡੀਆ ਦੀ ਨਿਊਜ਼ ਏਜੰਸੀ PTI ਦੀ ਖਬਰ ਹੈ, ਕਿਉਂਕਿ ਨਵੰਬਰ 2025 ਦੇ ਵਿੱਚ ਦਿੱਲੀ ਦੇ ਲਾਲ ਕਿਲੇ ਦੇ ਕੋਲ ਇੱਕ ਹਾਦਸਾ ਜਿਹੜਾ ਜ਼ਾਹਰ ਹੈ ਦਹਿਸ਼ਤਗਰਦੀ ਕੰਮ ਸੀ, ਜਿਹਦੇ 'ਚ 15 ਦੇ ਕਰੀਬ ਬੰਦੇ ਮਾਰੇ ਗਏ ਸੀ, ਔਰ ਇਸ ਦੇ ਵਿੱਚ ਇਹ ਸੀ ਕਿ ਜੀ ਇਹ ਇੱਕ ਪੂਰਾ ਟੈਰਰਿਸਟ ਮੋਡਿਊਲ ਸੀ। ਉਹਦੇ 'ਚ 2 ਡਾਕਟਰ ਵੀ ਮੁਸਲਮਾਨ ਨਾਵਾਂ ਵਾਲੇ, ਇੱਕ BBC ਡਾਕਟਰ, ਉਹਨੂੰ ਵੀ ਫੜਿਆ, ਇਹ ਉਹ, ਔਰ ਇਹ ਸਾਰੇ ਦੀ ਕਿ ਉਹਨੂੰ ਪਹਿਲਾਂ ਉਦੋਂ ਪਾਕਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਕਿ ਜੀ ਲਸ਼ਕਰ ਤਾਇਬਾ ਦਾ ਮੋਡਿਊਲ ਹੈ ਤੇ ਫਲਾਣਾ ਢਿਮਕਾ ਹੈ, ਪਰ ਹੁਣ ਇਸ ਸਾਰੇ ਦਾ ਜਿਹੜਾ ਪਾਜ ਮਲਮਾ ਲਾ ਦਿੱਤਾ ਹੈ, ਔਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਇੱਕ ਜਿਹੜੀ ਬਾਡੀ ਹੈ ਐਨਾਲਿਟੀਕਲ ਸਪੋਰਟ ਸੈਂਕਸ਼ਨਸ ਮੋਨੀਟਰਿੰਗ ਟੀਮ, ਉਹਨਾਂ ਨੇ ਸਿਕਿਉਰਿਟੀ ਕੌਂਸਲ 1267 ਸੈਂਕਸ਼ਨਸ ਕਮੇਟੀ ਨੂੰ ਜਿਹੜੀ ਆਪਣੀ ਇੱਕ ਰਿਪੋਰਟ ਦਿੱਤੀ ਹੈ, ਜਿਹੜੀ ਕਿ ਈਵਨ ਉਹਨਾਂ ਦੇ ਮੀਡੀਆ ਨੇ, ਇੰਡੀਅਨ ਪ੍ਰੈਸ ਟਰਸਟ ਆਫ ਇੰਡੀਆ ਨੇ ਵੀ ਪ੍ਰੋਮੀਨੈਂਸ ਨਾਲ ਛਾਪੀ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਸੈਂਕਸ਼ਨਸ ਰਿਪੋਰਟ ਸੇਜ਼ ਰੈੱਡ ਫੋਰਟ ਅਟੈਕ officially attributed to Al-Qaeda in Indian subcontinent। ਹੁਣ ਇਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਕਮੇਟੀ ਰਿਪੋਰਟ ਕਰ ਰਹੀ ਹੈ ਕਿ ਜਿਹੜਾ ਨਵੰਬਰ 2025 ਦੇ ਵਿੱਚ ਰੈੱਡ ਫੋਰਟ ਦੇ ਉੱਤੇ ਅਟੈਕ ਹੋਣ ਜਾ ਰਿਹਾ ਸੀ, ਜਿਹੜਾ ਰਾਹ ਦੇ ਵਿੱਚ ਹੀ ਇੱਕ ਟ੍ਰੈਫਿਕ ਲਾਈਟ ਦੇ ਉੱਤੇ ਹੀ ਹੋਇਆ, 15 ਮਾਰੇ ਗਏ, ਉਹਨੂੰ ਅਲ-ਕਾਇਦਾ ਨੇ ਕੀਤਾ। ਇਹ ਬਹੁਤ ਖਤਰਨਾਕ ਖਬਰ ਹੈ। ਇਹਦਾ ਮਤਲਬ ਹੈ ਕਿ ਅਲ-ਕਾਇਦਾ ਦੀਆਂ ਜੜ੍ਹਾਂ ਈਵਨ ਸਬ ਕੰਟੀਨੈਂਟ ਦੇ ਵਿੱਚ ਤਾਂ ਹੈ ਹੀ ਸੀ, ਇੰਡੀਆ 'ਚ ਰੈੱਡ ਫੋਰਟ ਤੱਕ ਪਹੁੰਚ ਗਈਆਂ ਹੋਈਆਂ ਨੇ। ਹੁਣ ਇਸ ਰਿਪੋਰਟ ਦੀ ਬਹੁਤ ਡਿਟੇਲਸ ਤਾਂ ਮੈਂ ਨਹੀਂ ਜਾਵਾਂਗਾ, ਔਰ ਉਹਦੇ 'ਚ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਰਿਪੋਰਟ ਦੇ ਮੁਤਾਬਕ ਹੀ ਹੈ ਕਿ ਬਈ ਉਹਨਾਂ ਦੇ ਕੋਲ ਜਿਹੜਾ ਅਲ-ਕਾਇਦਾ ਇਸਲਾਮਿਕ ਸਟੇਟ ਜ਼ਾਹਰ ਹੈ, ਖੁਰਾਸਾਨੀ ਵੀ ਉਸ ਦੇ ਨਾਲ ਹੀ ਜੁੜ ਜਾਂਦਾ ਹੈ, ਉਹਨਾਂ ਨੇ ਲੌਜਿਸਟਿਕ ਤੇ ਫਾਈਨੈਂਸ਼ੀਅਲ ਨੈਟਵਰਕ ਹੈ ਉਹਨਾਂ ਦੇ ਕੋਲ, ਉਹਨਾਂ ਨੇ ਡੀਸੈਂਟਰਲਾਈਜ਼ ਕੀਤਾ ਆਪਣੇ ਪਾਵਰ ਨੂੰ, ਉਹਨਾਂ ਦੇ ਸੈੱਲ ਸਕੈਟਰਡ ਨੇ, ਔਰ ਉਹਨਾਂ ਸੈੱਲਸ ਰਾਹੀਂ ਉਹਨਾਂ ਨੇ ਨਵੰਬਰ 2025 'ਚ ਰੈੱਡ ਫੋਰਟ ਦੇ ਉੱਤੇ ਅਟੈਕ ਨੂੰ ਜਿਹੜਾ ਹੈ ਉਹ ਸਰੰਜਾਮ ਦਿੱਤਾ। ਔਰ ਹੁਣ ਈਵਨ ਜਿਹੜੀ ਅਲ-ਕਾਇਦਾ ਇਸਲਾਮਿਕ ਸਟੇਟ ਹੈ, ਦੇ ਆਰ ਟਰਾਈਂਗ ਟੂ ਐਕਸਪਲੋਇਟ ਬੰਗਲਾਦੇਸ਼ ਟੂ ਐਸਟੈਬਲਿਸ਼ ਸੈੱਲਸ ਦੇਅਰ, ਕਿ ਇੰਡੀਆ 'ਚੋਂ ਨਿਕਲ ਕੇ ਉਹ ਈਵਨ ਬੰਗਲਾਦੇਸ਼ ਦੇ ਵਿੱਚ ਵੀ, ਕਿਉਂਕਿ ਬੰਗਲਾਦੇਸ਼ ਦੇ ਨਾਲ ਇੰਡੀਆ ਦੇ ਰਿਲੇਸ਼ਨਸ਼ਿਪ ਕਾਫੀ ਵਿਗੜੀ ਹੋਈ ਹੈ, ਉਹ ਸ਼ੇਖ ਹਸੀਨਾ ਨੂੰ ਰੱਖ ਕੇ ਬੈਠੇ ਹੋਏ ਨੇ, ਔਰ ਇਹ ਉਹਦੇ 'ਚ ਇਹ ਰਿਪੋਰਟ UN ਸਿਕਿਉਰਿਟੀ ਕੌਂਸਲ ਦੀ ਕਹਿੰਦੀ ਹੈ ਕਿ ਭਾਈ ਅਲ-ਕਾਇਦਾ ਨੇ ਪਿਛਲੇ ਪੀਰੀਅਡ 'ਚ ਕੈਮੀਕਲ ਔਰ ਬਾਇਓਲੋਜੀਕਲ ਵੈਪਨਸ ਲੈਣ ਦੇ ਲਈ ਵੀ ਐਫਰਟ ਕੀਤੇ, ਪਰ ਉਹ ਅਜੇ ਤੱਕ ਇਸ ਕਾਮਯਾਬ ਨਹੀਂ ਹੋਏ ਕਿਉਂਕਿ ਟੈਕਨੀਕਲ ਚੈਲੰਜਸ ਨੇ। ਔਰ ਇਹ ਜਿਹੜਾ ਉਹਨਾਂ ਨੇ ਇਹ ਸਾਰੇ ਨੂੰ ਅੱਗੇ ਫਰਦਰ ਲਿਜਾਂਦੇ ਆ, ਜਿਹੜੀ ਡੀਟੇਲ ਇਹ ਸਾਰੇ 'ਚ ਹੈ ਕਿ ਵੀ ਇਹ ਜਿਹੜੀ ਹੈ ਦਾ ਟੈਰਰਿਸਟ ਥ੍ਰੈਟ emanating from Afghanistan remained largely unchanged, ਕਿ ਅਫਗਾਨਿਸਤਾਨ 'ਚੋਂ ਅੱਜ ਵੀ ਜਿਹੜੀ ਦਹਿਸ਼ਤਗਰਦੀ ਦੀ ਥ੍ਰੈਟ ਹੈ ਉਹ ਬਰਾਬਰ ਕਾਇਮ ਹੈ। The ability of numerous terrorist groups to operate in Afghanistan constituted an enduring threat to neighboring countries and the Central Asian regions। ਕਿ ਜਦੋਂ ਜਿਹੜੀ ਤਾਲਿਬਾਨ ਰਜੀਮ ਨਾਲ ਭਾਰਤ ਦੋਸਤੀ ਪਾ ਕੇ ਬੈਠਾ ਹੈ, ਉਹ ਉਹਨਾਂ ਨੂੰ ਇਹ ਮੈਸੇਜ ਦੇ ਰਹੀ ਹੈ ਇਹ ਰਿਪੋਰਟ ਕਿ ਭਾਈ ਇਹ ਤੁਹਾਡੇ ਸਾਰੇ ਖਿੱਤੇ ਦੇ ਲਈ ਅਲ-ਕਾਇਦਾ, ਡੈਸ਼ ਜਾਂ ਇਸਲਾਮ ਜਿਹਨੂੰ ਖੁਰਾਸਾਨੀ ਦੇ ਨਾਲ ਜਾਣਿਆ ਜਾਂਦਾ, ਵੱਡਾ ਖਤਰਾ ਹੈ। Despite efforts by the de facto authorities to combat Islamic State in Iraq and Levant, Khorasan and contain other terrorist groups, the authorities were unable to suppress the terrorist problem। ਕਿ ਬਈ ਨਾ ਉਹਨਾਂ ਤੋਂ ਅਲ-ਕਾਇਦਾ ਜਿਹੜਾ ਹੈ ਉਹ ਇਰਾਕ ਔਰ ਲੈਵੈਂਟ ਦੇ ਵਿੱਚ ਜਿਹੜਾ ਸੁਪਰੈਸ ਹੋਇਆ, ਔਰ ਇਧਰ ਜਿਹੜੀ ਹੈ ਖੁਰਾਸਾਨ ਦੇ ਨਾਂ ਥੱਲੇ ਇਸਲਾਮਿਕ ਸਟੇਟ ਖੁਰਾਸਾਨੀ ਜਿਹੜੀ ਦੇ ਨਾਂ ਥੱਲੇ ਹੈ ਉਹ ਕਾਫੀ ਐਕਟਿਵ ਹੈ। ਔਰ ਐਂਡ 'ਚ ਉਹਨਾਂ ਨੇ ਕਿਹਾ ਦਾ ਰਿਪੋਰਟ ਆਲਸੋ ਪੁਆਇੰਟਸ ਆਊਟ that on December 25 last year, following its annual Rabri Shura Leadership Council, Tehreek-e-Taliban Pakistan announced a revised structure with 2 new divisions
ਹੁਣ ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੂੰ ਇੰਡੀਅਨ ਰਾਜ ਸਪੋਰਟ ਕਰਦੀ ਹੈ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦ ਕਰਨ ਲਈ, ਉਸ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੇ 2 ਵਿੰਗ ਬਣਾਏ ਨੇ, ਬਲੋਚਿਸਤਾਨ ਐਂਡ ਦਾ ਸੈਂਟਰਲ ਰੀਜਨ, ਕਿਉਂਕਿ ਹੁਣ ਜਿਹੜੀ ਇਹਨਾਂ ਦੀ BLA ਹੈ ਬਲੋਚਿਸਤਾਨ ਲਿਬਰੇਸ਼ਨ ਆਰਮੀ ਔਰ ਤਹਿਰੀਕੇ ਤਾਲਿਬਾਨ ਇਨ ਕਾਹੂਟਸ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਦੇ ਨੇ, ਉਹ ਉਹਨਾਂ ਨੇ ਬਲੋਚਿਸਤਾਨ ਔਰ ਦੂਸਰਾ ਜਿਹੜਾ ਹੈ ਉਹ ਹੁਣ ਅੱਖਾਂ ਖੋਲ ਦੇਗਾ ਇਹਨਾਂ ਦੀਆਂ ਰਾਹ ਵਾਲਿਆਂ ਦੀਆਂ, ਐਂਡ B ਕਸ਼ਮੀਰ ਐਂਡ ਦਾ ਡਿਵੀਜ਼ਨ ਆਫ ਗਿਲਗਿਤ। ਸੋ ਕਸ਼ਮੀਰ ਦੇ ਵਿੱਚ ਵੀ ਅਸੀਂ ਆਉਣ ਵਾਲੇ ਪੀਰੀਅਡ ਦੇਖਾਂਗੇ ਕਿ ਭਾਈ ਬਹੁਤ ਜ਼ਿਆਦਾ ਦਹਿਸ਼ਤਗਰਦੀ ਹੋਏਗੀ, ਕਿਉਂਕਿ ਇਹ ਉਹਨਾਂ ਦੇ ਜਿਹਨੂੰ ਕਹਿੰਦੇ ਨੇ ਕਿ ਜਿਹੜਾ ਤੁਸੀਂ ਜਿਸ ਕਿਸਮ ਦਾ ਬੀਜ ਬੀਜਦੇ ਹੋ ਉਸ ਕਿਸਮ ਦਾ ਹੀ ਫਲ ਕੱਟਦੇ ਹੋ। ਦਾ ਰੀਸਟਰਕਚਰਿੰਗ ਇਨਕਲੂਡਡ ਏ ਨਿਊ ਡਿਵੀਜ਼ਨ ਡਿਸਕ੍ਰਾਈਬਡ ਐਜ਼ TTP 에ਅਰ ਫੋਰਸ। ਉਹ ਹੁਣ ਈਵਨ ਇਹ ਵੀ ਸੋਚ ਰਹੇ ਨੇ, ਕਿਉਂਕਿ ਅਫਗਾਨਿਸਤਾਨ ਦੇ ਕੋਲ ਨਾ ਆਪਣੀ ਕੋਈ ਨੇਵੀ ਹੈ ਨਾ 에ਅਰ ਫੋਰਸ ਹੈ, ਸੋ ਉਹ ਵੀ, ਲੇਕਿਨ ਇਹ ਜਿਹੜੀ ਦੂਸਰੀ ਡਿਵੀਜ਼ਨ ਹੈ ਕਸ਼ਮੀਰ ਔਰ ਇੰਡੀਆ ਔਰ ਰੈੱਡ ਫੋਰਟ ਦਾ ਹਮਲਾ ਅਲ-ਕਾਇਦਾ ਨੇ ਕੀਤਾ ਹੈ, ਇਸ ਤੋਂ ਇਹਨਾਂ ਨੂੰ ਇਹ ਸਬਕ ਲੈ ਲੈਣਾ ਚਾਹੀਦਾ ਹੈ ਕਿ ਭਾਈ ਜਿਵੇਂ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਹੁਣ ਬਿਜੌੜ ਰੀਜਨ ਵੀ ਏਜੰਸੀ ਏਰੀਆ ਚ ਹੁਣ ਖੈਬਰ ਪਖਤੂਨਖਵਾ ਦਾ ਹਿੱਸਾ ਹੈ, ਜਿਸ ਦੀਆਂ ਦਾਖਾਂ ਅੰਗੂਰ ਬਹੁਤ ਮਿੱਠੇ ਨੇ, ਕਿ ਵੀ ਤੁਸੀਂ ਬਿਜੌੜ ਦੀਆਂ ਦਾਖਾਂ ਲੱਭੋ, ਫਰੀਦਾ ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਕਿ ਜੱਟ ਜੇ ਕਿੱਕਰ ਬੀਜੇਗਾ ਤੇ ਉਹ ਕਹੇ ਜੇ ਕਿ ਮੈਨੂੰ ਬਿਜੌੜ ਦੀਆਂ ਦਾਖਾਂ ਮਿਲਣ, ਇਵੇਂ ਨਹੀਂ ਹੋ ਸਕਦਾ। ਹੰਡਾ ਉਨ ਕਤਾਏ ਦਾ ਪੈਂਦਾ ਲੋੜੈ ਪੱਟ, ਪੱਟ ਸਿਲਕ ਨੂੰ ਕਹਿੰਦੇ ਨੇ, ਰੇਸ਼ਮ ਨੂੰ ਕਹਿੰਦੇ ਨੇ, ਕਿ ਵੀ ਜੇ ਤੁਸੀਂ ਉਨ ਕੱਤੀ ਹੋਈ ਹੈ ਤਾਂ ਤੁਸੀਂ ਕਹੋ ਜੀ ਤੁਹਾਨੂੰ ਰੇਸ਼ਮ ਦੇ ਕੱਪੜੇ ਮਿਲਣਗੇ, ਇਵੇਂ ਨਹੀਂ ਹੋਏਗਾ। ਸੋ ਇਹ ਜੋ ਕੁਛ ਇੰਡੀਆ ਦੀ ਰਾਹ ਨੇ ਉਸ ਖਿੱਤੇ ਦੇ ਵਿੱਚ ਪਾਕਿਸਤਾਨ ਨੂੰ ਜਿਹੜਾ ਹੈ ਉਹ ਡਿਸਟਰਬ ਕਰਨ ਲਈ, ਡੀਸਟੈਬਲਾਈਜ਼ ਕਰਨ ਲਈ, ਜੋ ਅਫਗਾਨਿਸਤਾਨ ਦੇ ਵਿੱਚ ਇਹ ਤਾਲਿਬਾਨ ਔਰ ਤਹਿਰੀਕੇ ਤਾਲਿਬਾਨ ਔਰ ਇਹ ਮੁਤੱਕੀ ਤੇ ਫਲਾਣੇ ਰਜੀਮ ਇਹਨਾਂ ਦੀ ਜਿਹੜੀ ਪਿੱਠ ਠੋਕੀ ਹੈ, ਹੁਣ ਇਹ ਆ ਰਹੇ ਨੇ ਚਿਕਨਸ ਕਮਿੰਗ ਹੋਮ ਟੂ ਰੂਸਟ। ਬਿਲਕੁਲ, ਇਹ ਮੈਲਕਮ ਐਕਸ ਨੇ ਕਿਹਾ ਸੀ ਕੈਨੇਡੀ ਦੇ ਅਸੈਸੀਨੇਸ਼ਨ ਤੋਂ ਬਾਅਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।